ਤੁਸੀਂ ਦੇਖ ਰਹੇ ਹੋ ਮੇਰੇ ਨਾਲ ਪੂਰੀ ਕਬੀਨਾ ਮਾਸ਼ਾਅੱਲਾ ਮੌਜੂਦ ਹੈ ਔਰ ਇਹ ਆਲ ਪਾਕਿਸਤਾਨ ਕਾਈਟਸ ਫਲਾਈਂਗ ਐਸੋਸੀਏਸ਼ਨ ਦੇ ਸਾਰੇ ਅਹੁਦੇਦਾਰਾਂ ਤਕਰੀਬਨ ਸਾਡੇ ਨਾਲ ਮੌਜੂਦ ਨੇ। ਇਹਨਾਂ ਨਾਲ ਗੱਲ ਕਰਨੇ ਆ ਕਿ ਸਰ 25 ਸਾਲ ਬਾਅਦ ਇਹ ਤਿਉਹਾਰ ਦੁਬਾਰਾ ਆ ਰਿਹਾ, ਕੀ ਕਹਿਣਾ ਚਾਹੋਗੇ? ਜੀ ਅਸੀਂ ਵੈਲਕਮ ਕਰਨੇ ਆ 25 ਸਾਲ ਬਾਅਦ ਇਹ ਤਾਂ ਰਿਵਾਈਵਲ ਆ ਰਿਹਾ ਤੇ ਅਸੀਂ ਬਹੁਤ ਖੁਸ਼ ਹਾਂ ਕਿ ਸਾਡੇ ਬੱਚੇ ਵੀ ਦੇਖਣਗੇ, ਕਿਉਂਕਿ ਦੋ ਜਨਰੇਸ਼ਨਸ ਨੂੰ ਤਾਂ ਪਤਾ ਹੀ ਨਹੀਂਗਾ ਕਿ ਕੋਈ ਬਸੰਤ ਹੁੰਦੀ ਵੀ ਸੀ ਕਦੀ ਨਾ। ਮੈਂ ਤਾਂ ਵੇਖਿਆ ਹੈ ਆਪਣੇ ਟਾਈਮ ਤੇ ਕਿ ਬਸੰਤ ਕਿਸ ਤਰ੍ਹਾਂ ਮਨਾਈ ਜਾਂਦੀ ਸੀ। ਸਾਡੇ ਘਰਾਂ 'ਚ ਕੀ ਖੁਸ਼ੀਆਂ ਹੁੰਦੀਆਂ ਸਨ, ਕੀ ਖਾਣੇ ਪੱਕਦੇ ਸਨ ਔਰ ਕੀ ਕੱਪੜੇ ਪਾਏ ਜਾਂਦੇ ਸਨ ਤੇ ਸਭ ਮਿਲਦੇ ਜੁਲਦੇ ਸਨ, ਘਰਾਂ 'ਚ ਆਉਂਦੇ ਸਨ। ਇਹ ਪ੍ਰੋਪਰ ਇੱਕ ਫੈਸਟੀਵਲ ਸੀ, ਠੀਕ ਹੈ। ਲੇਕਿਨ 2005 ਵਿੱਚ ਆਖਰੀ ਵਾਰੀ ਬਸੰਤ ਹੋਈ ਹੈ ਤੇ ਉਹ ਮੈਂ ਦੇਖੀ ਹੈ। ਉਸ ਤੋਂ ਬਾਅਦ ਤੇ ਗਵਰਨਮੈਂਟ ਨੇ ਇਜਾਜ਼ਤ ਨਹੀਂ ਦਿੱਤੀ। ਅਸੀਂ ਕਾਰੋਬਾਰ ਵੀ ਨਹੀਂ ਇੱਥੇ ਕਿਸੇ ਨੇ ਕੀਤਾ ਤੇ ਨਾ ਕਿਸੇ ਨੇ ਬਸੰਤ ਮਨਾਈ ਹੈ, ਨਾ ਅਸੀਂ ਗੁੱਡੀ ਉਡਾਈ ਹੈ ਕਦੀ, ਨਾ ਸਾਡੇ ਬੱਚਿਆਂ ਨੂੰ ਪਤਾ ਹੈ। ਤੇ ਅਸੀਂ ਇਹਦੇ ਤੇ ਬੜੇ ਖੁਸ਼ ਹਾਂ ਕਿ ਮਤਲਬ ਗਵਰਨਮੈਂਟ ਨੇ ਇਨੀਸ਼ੀਏਟਿਵ ਲਿੱਤਾ ਹੈ ਕਿ ਬਸੰਤ ਦੁਬਾਰਾ ਕਰਾਈ ਜਾਵੇ ਤਾਂ ਕਿ ਸਾਡੇ ਬੱਚਿਆਂ ਨੂੰ ਤਾਂ ਪਤਾ ਲੱਗੇ ਕਿ ਸਾਡਾ ਮਤਲਬ ਤਿਉਹਾਰ ਹੈਗਾ ਕੀ ਸੀ, ਸਾਡਾ ਵਿਰਾਸਤ 'ਚ ਚੱਲ ਕੀ ਰਹੀ ਸੀ ਸ਼ਾਇਦ, ਠੀਕ ਹੈ। ਤੇ ਸ਼ੁਕਰੀਆ ਅਦਾ ਕਰਨੇ ਆ ਗਵਰਨਮੈਂਟ ਦਾ। ਅੱਛਾ ਸਰ, ਤੁਸੀਂ ਜਿਹੜੀ ਐਸੋਸੀਏਸ਼ਨ ਉਹਦੇ ਚੇਅਰਮੈਨ ਹੋ ਜੀ, ਤੁਸੀਂ ਕੀ ਸਮਝਦੇ ਹੋ ਜਿਹੜਾ ਇਹ ਫੈਸਲਾ ਹੁਕੂਮਤ ਨੇ ਲਿੱਤਾ ਹੈ, ਇਹ ਦੇਰ ਆਏ ਦਰੁਸਤ ਆਏ ਵਾਲੀ ਗੱਲ ਹੈ ਜਾਂ ਕੀ ਸਮਝਦੇ ਹੋ? ਦੇਖੋ ਦੇਰ ਆਏ ਦਰੁਸਤ ਹੈ, ਬਿਲਕੁਲ ਠੀਕ ਫੈਸਲਾ ਹੁਕੂਮਤ ਦਾ, ਇਨੀਸ਼ੀਏਟਿਵ ਚੰਗਾ ਹੈ। ਦੇਖੋ ਕੋਈ ਵੀ ਅਗਰ ਕੰਮ ਹੈ ਉਹਦੇ ਤੋਂ ਨੁਕਸਾਨ ਹੋ ਰਿਹਾ ਤਾਂ ਕੰਮ ਬੰਦ ਨਹੀਂ ਕਰੀਦਾ ਹੁੰਦਾ। ਹੁਣ ਮੋਟਰਸਾਈਕਲ ਚੱਲਦੀ ਹੈ ਸੜਕ ਤੇ ਐਕਸੀਡੈਂਟ ਹੁੰਦੇ ਤਾਂ ਮੋਟਰਸਾਈਕਲ ਥੋੜੀ ਬੰਦ ਹੋ ਜਾਂਦੀ ਹੈ, ਠੀਕ ਹੈ। ਪ੍ਰੀਕਾਸ਼ਨਰੀ ਮੈਜਰਸ ਫੋਲੋ ਕੀਤੇ ਜਾਂਦੇ ਨੇ। ਹੈਲਮਟ ਪਵਾ ਰਹੇ ਹੋ ਤੁਸੀਂ, ਠੀਕ ਹੈ। ਤੇ ਇੱਧਰ ਵੀ ਠੀਕ ਹੈ ਤਾਂ ਕਾਨੂੰਨ ਸਾਜ਼ੀ ਕੀਤੀ ਹੈ। 2005 ਵਿੱਚ ਹੀ ਕੋਰਟਸ ਨੇ ਫੈਸਲਾ ਦਿੱਤਾ ਸੀ ਕਿ ਹਕੂਮਤ ਕਾਨੂੰਨ ਸਾਜ਼ੀ ਕਰੇ ਤੇ ਕਿਸੇ ਹਕੂਮਤ ਨੇ ਸਮਝਿਆ ਹੀ ਨਹੀਂ ਕਿ ਕਾਨੂੰਨ ਸਾਜ਼ੀ ਕੀਤੀ ਜਾਏ ਜਾਂ ਇਸ ਤਿਉਹਾਰ। ਹਾਲਾਂਕਿ ਅਰਬਾਂ ਰੁਪਏ ਦਾ ਬਿਜ਼ਨਸ ਹੈ, ਠੀਕ ਹੈ। ਤੁਹਾਡੇ ਮੁਲਕੀ ਮਾਸ਼ੀਅਤ ਨੂੰ ਉੱਤੇ ਲੈ ਕੇ ਜਾਂਦਾ ਹੈ। ਤੁਹਾਡੇ ਹਰ ਚੀਜ਼ ਹੋਟਲਸ ਚੱਲਦੇ ਨੇ, ਤੁਹਾਡੇ ਕੱਪੜੇ ਦਾ ਕੰਮ ਹੈ, ਉਸ ਤੋਂ ਬਾਅਦ ਕਾਗਜ਼ ਵਿਕਦਾ ਹੈ, ਤੁਹਾਡੀ ਤੀਲੀਆਂ ਵਿਕਦੀਆਂ, ਰੰਗ ਵਿਕਦਾ ਹੈ, ਠੀਕ ਹੈ। ਲੋਕੀ ਮਜ਼ਦੂਰੀਆਂ ਕਰਦੇ ਨੇ। ਅਰਬਾਂ ਰੁਪਏ ਦਾ ਕਾਰੋਬਾਰ ਸੀ, ਪਿਛਲੀ ਹਕੂਮਤਾਂ ਨੇ ਤਬਾਹ ਕਰ ਦਿੱਤਾ। ਤੇ ਅਸੀਂ ਤੇ ਮਰੀਮ ਨਵਾਜ਼ ਸਾਹਿਬਾ ਦਾ ਸ਼ੁਕਰੀਆ ਅਦਾ ਕਰਾਂਗੇ, ਨਵਾਜ਼ ਸ਼ਰੀਫ ਸਾਹਿਬ ਦਾ ਸ਼ੁਕਰੀਆ ਅਦਾ ਕਰਾਂਗੇ ਜਿਨ੍ਹਾਂ ਨੇ ਇਨੀਸ਼ੀਏਟਿਵ ਲਿੱਤਾ ਸਾਡੇ ਲਈ ਤੇ ਲੋਕਾਂ ਦੇ ਘਰਾਂ 'ਚ ਖੁਸ਼ੀਆਂ ਜਾਣਗੀਆਂ। ਤੁਹਾਡਾ ਹੀ ਵੋਟਰ ਵਧਣਾ ਹੈ। ਬਾਕੀ ਅਗਰ ਇਹਨਾਂ ਨੇ ਕਾਨੂੰਨ ਸਾਜ਼ੀ ਕੀਤੀ ਹੈ ਤੇ ਕਾਨੂੰਨ ਸਾਜ਼ੀ ਬਿਲਕੁਲ ਠੀਕ ਹੈ। ਅਗਰ ਸਾਡਾ ਫਰਜ਼ ਹੋਣ ਕਿ ਅਸੀਂ ਇਹਦੇ ਤੇ ਨਾ ਪਾਬੰਦ ਰਹੀਏ ਔਰ ਮੈਂ ਬਿਲਕੁਲ ਕੋਸ਼ਿਸ਼ ਵੀ ਕਰਾਂਗਾ ਬੀਇੰਗ ਅ ਚੇਅਰਮੈਨ ਇੱਥੇ ਮਾਰਕੀਟ 'ਚ ਕੋਈ ਵੀ ਚਰਖੀ ਨਾ ਵੇਚੇ ਔਰ 1.5 ਤਵੇ ਤੋਂ ਉੱਤੇ ਗੁੱਡਾ ਨਾ ਵੇਚੇ ਤਾਂ ਕਿ ਇਹ ਅੱਗੇ ਵੀ ਚੱਲ ਸਕੇ। ਬਸੰਤ ਸਿਰਫ ਇਹ ਬਸੰਤ ਆਖਰੀ ਬਸੰਤ ਨਹੀਂ ਹੋਣੀ ਚਾਹੀਦੀ, ਠੀਕ ਹੈ। ਇਸ ਤੋਂ ਬਾਅਦ ਵੀ ਕੰਮ ਟੁਰਨਾ ਚਾਹੀਦਾ। ਅੱਛਾ ਸਰ, ਇਹ ਤੁਹਾਨੂੰ ਵੈਸੇ ਕਿਸ ਤਰ੍ਹਾਂ ਦੀ ਹਦਾਇਤ ਜਾਰੀ ਕੀਤੀਆਂ ਗਈਆਂ ਨੇ ਕਿ ਪਤੰਗ ਦਾ ਕੀ ਸਾਈਜ਼ ਹੋਣਾ ਚਾਹੀਦਾ ਹੈ, ਡੋਰਾਂ ਦਾ ਕਿਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਨੇ, ਕੁਝ ਇਸ ਹਵਾਲੇ ਨਾਲ ਵੀ ਦੱਸੋ। ਹਾਂ ਬਿਲਕੁਲ, ਗਵਰਨਮੈਂਟ ਨੇ ਜਿਹੜਾ ਸਾਈਜ਼ ਤयन ਕੀਤਾ ਹੈ और 1.5 तावा मैक्सिमम है, ठीक है। और 60 दी पतंग है, 4.5 गिट्ठी। उस तो इलावा पिन्ना है, क्योंकि पिन्ने की वजह यह है कि चरखी दे ते मोटी डोर भेटी जाती है और पिन्ने ते बड़ी डोर तो इलावा डोर नहीं आ सकती, मोटी चढ़ नहीं सकती। ਕੁਝ ਸਾਡੀਆਂ ਯਾਦਦਾਸ਼ਤਾਂ ਵਿੱਚ ਵੀ ਆਉਂਦਾ ਕਿਉਂਕਿ ਅਸੀਂ ਵੀ ਛੋਟੇ ਹੁੰਦੇ ਮਨਾਉਂਦੇ ਰਹੇ ਹਾਂ। ਉਹ ਇੱਕ ਕੈਮੀਕਲ ਹੁੰਦੀ ਸੀ, ਇੱਕ ਡੋਰ ਹੁੰਦੀ ਸੀ ਬੜੀ ਕਸੂਰ ਦੀ ਮਸ਼ਹੂਰ ਕੱਚ ਵਾਲੀ, ਕਿ ਉਹ ਪਾਬੰਦੀ ਹੋਏਗੀ ਉਸ ਡੋਰ ਤੇ ਜਾਂ ਕੈਮੀਕਲ ਤੇ ਦੇਖੋ ਅਲਾਉਡ ਨਹੀਂ ਹੈਗੀ ਬਿਲਕੁਲ ਵੀ। ਤੇ ਕੱਚ ਦੇਖੋ ਜਦੋਂ ਮਾਂਝਾ ਲੱਗਦਾ ਹੈ ਉਹਦੇ ਵਿੱਚ ਹਲਕੀ ਮਿਕਦਾਰ 'ਚ ਬਿਲਕੁਲ ਲੱਗਦਾ ਹੈ ਕੱਚ, ਠੀਕ ਹੈ। ਲੇਕਿਨ ਇਹ ਜਿਹੜੇ ਕੈਜੁਅਲਿਟੀਜ਼ ਹੋਈਆਂ ਪਿਛਲੇ ਕੁਝ ਚੰਦ ਸਾਲਾਂ 'ਚ ਇਹ ਹੋਈਆਂ ਮੋਟੀ ਡੋਰਾਂ ਤੋਂ, ਠੀਕ ਹੈ। ਇਹ ਲਾਗਤਬਾਜ਼ੀ ਵਜ੍ਹਾ ਬਣੀ ਹੈ ਇਹਦੀ ਕਿ ਮੈਂ ਕਰ ਰਿਹਾ ਪੇਜ ਤੇ ਸਾਹਮਣੇ ਵਾਲੀ ਜਿਹੜਾ ਮਤਲਬ ਟੀਮ ਚੜੀ ਹੈ, ਕੋਸ਼ਿਸ਼ ਇਹੀ ਕੀਤੀ ਹੈ ਕਿ ਜੀ ਮੇਰਾ ਗੁੱਡਾ ਨਾ ਕੱਟਿਆ ਜਾਵੇ, ਠੀਕ ਹੈ। ਉਹ ਗੁੱਡਾ ਨਾ ਕੱਟਣ ਦੀ ਚੱਕਰਾਂ 'ਚ ਅਸੀਂ ਗਰਦਨਾਂ ਕੱਟ ਦਿੱਤੀਆਂ ਲੋਕਾਂ ਨੂੰ। ਅੱਛਾ ਸਰ, ਇਹ ਜਿਹੜੇ ਲਾਇਸੈਂਸ ਵਗੈਰਾ ਮਿਲ ਰਹੇ ਨੇ ਡੋਰ ਬਣਾਉਣ ਵਾਲਿਆਂ ਨੂੰ ਜਾਂ ਗੁੱਡੀ ਬਣਾਉਣ ਵਾਲਿਆਂ ਨੂੰ, ਇਹਦੇ ਹਵਾਲੇ ਨਾਲ ਵੀ ਥੋੜਾ ਗਾਈਡ ਕਰੋ। ਹਾਂ, ਗਵਰਨਮੈਂਟ ਨੇ, ਡਿਸਟ੍ਰਿਕਟ ਗਵਰਨਮੈਂਟ ਨੇ, ਡੀਸੀ ਸਾਹਿਬ ਨੇ ਇੱਕ ਇਹਦੇ ਲਈ ਉਹ ਬਣਾਈ ਹੈ ਈ-ਬਿਜ਼ ਦੇ ਨਾਂ ਤੋਂ ਨਾ। ਉਹਦੇ ਵਿੱਚ ਆਪ ਉੱਥੇ ਜਾ ਕੇ ਕਾਈਟ ਫਲਾਈਂਗ ਲਿਖਦੇ ਹੋ ਸਰਚ ਦੇ ਉੱਤੇ ਤੇ ਉਹਦੇ 'ਚ ਆਪਸ਼ਨਸ ਆਉਂਦੀਆਂ 3 ਨਾ, ਇੱਕ ਕਾਈਟ ਫਲਾਈਂਗ ਸੈਲਰ, ਇੱਕ ਕਾਈਟ ਫਲਾਈਂਗ ਮੈਨੂਫੈਕਚਰ ਤੇ ਇੱਕ ਟ੍ਰੇਡਰ, ਠੀਕ ਹੈ। ਤੁਸੀਂ ਜਿਸ ਚੀਜ਼ ਦਾ ਬਣਾਉਣਾ ਹੈ ਤੁਸੀਂ ਉਹਦੇ 'ਤੇ ਜਾ ਕੇ ਆਪਣੀ ਜਿਹੜੀ ਸ਼ੈਵਾਂ ਨੇ ਪੂਰੀਆਂ ਕਰਦੇ ਹੋ। ਫੀਸ ਹੈ 1000 ਰੁਪਇਆ, ਠੀਕ ਹੈ, ਤਿੰਨਾਂ ਦੀ। ਤੇ ਤੁਸੀਂ ਅਪਲਾਈ ਕਰਦੇ ਹੋ ਤੇ ਅਗਲੇ ਦਿਨ ਆ ਕੇ ਤੁਹਾਡੀ, ਬਲਕਿ ਸੇਮ ਡੇ ਹੀ ਉਸੇ ਵੇਲੇ ਤੁਹਾਨੂੰ ਕਾਲ ਆਉਂਦੀ ਹੈ ਕਿ ਤੁਸੀਂ ਕਿੱਥੇ ਰਹਿੰਦੇ ਹੋ, ਤੁਹਾਡੇ ਉੱਥੇ ਬੰਦਾ ਆਉਂਦਾ ਆ ਕੇ, ਉਹ ਆ ਕੇ ਚੈੱਕ ਕਰਦਾ ਤੇ ਉਸ ਤੋਂ ਬਾਅਦ ਲਾਇਸੈਂਸ ਸ਼ੁਰੂ ਹੋ ਜਾਂਦਾ। ਜੀ ਸਰ, ਤੁਸੀਂ ਆਪਣਾ ਤਾਰਫ ਕਰਵਾਓ ਸਰ। ਮੇਰਾ ਨਾਮ ਫੈਸਲ ਹੈ ਜੀ, ਮੈਂ ਜਨਰਲ ਸੈਕਟਰੀ ਮੋਚੀ ਦਰਵਾਜ਼ੇ ਦਾ। ਠੀਕ ਹੋ ਗਿਆ। ਅੱਛਾ ਸਰ, ਉਹਨੇ 2 ਦਹਾਈਆਂ ਬਾਅਦ ਦੁਬਾਰਾ ਇਜਾਜ਼ਤ ਮਿਲੀ ਹੈ ਪਤੰਗਬਾਜ਼ੀ ਦੀ। ਜੀ ਜੀ, ਤੁਹਾਡੀ ਤਾਂ ਯਾਦਦਾਸ਼ਤਾਂ ਕੁਝ ਯਾਦ ਹੋਣਾ ਤੁਹਾਨੂੰ, ਆਖਰੀ ਜਿਹੜੀ ਬਸੰਤ ਮਨਾਈ ਗਈ ਸੀ ਉਹ ਯਾਦ ਹੈ ਤੁਹਾਨੂੰ? ਕਿਹਦਾ ਜ਼ਬਰਦਸਤ ਤਿਉਹਾਰ ਸੀ ਤੁਹਾਡੇ ਵਾਸਤੇ? ਜ਼ਬਰਦਸਤ ਤਿਉਹਾਰ ਸੀ ਜੀ। ਇੱਥੇ ਮੇਲੇ ਦਾ ਸਿਲਸਿਲਾ ਸੀ ਮੋਚੀ ਦਰਵਾਜ਼ੇ ਦੇ ਵਿੱਚ। ਇਸ ਟਾਈਮ ਅਸੀਂ ਮੋਚੀ ਦਰਵਾਜ਼ੇ ਖਲੋਤੇ ਹਾਂ ਤੇ ਪੂਰਾ ਇੱਕ ਮੇਲਾ ਸੀ ਇੱਥੇ, ਜ਼ਬਰਦਸਤ ਸੀ। ਤੁਸੀਂ ਇੱਥੇ ਲੰਘ ਨਹੀਂ ਸਕਦੇ ਹੋ, ਯਾਨੀ ਕਿ ਮਾਹੌਲ ਬੜਾ ਆਊਟ ਕਲਾਸ ਸੀ।
ਪਬਲਿਕ ਬੇਸ਼ੁਮਾਰ ਬਹੁਤ ਇੰਜੋਏ ਕਰ ਰਹੇ ਸਨ ਲੋਕ, ਬੜੀ ਦੂਰੋਂ, ਬਲਕਿ ਮਤਲਬ ਆਊਟਸਾਈਡ ਕੰਟਰੀਜ਼ ਤੋਂ ਵੀ ਲੋਕ ਆਏ ਸਨ ਬੜੇ ਇੱਥੇ, ਤੇ ਉਹ ਬੜੇ ਖੁਸ਼ ਸਨ। ਤੇ ਉਹ ਖਤਮ ਹੋ ਗਿਆ ਕਿਉਂਕਿ ਯਾਨੀ ਕਿ ਨਹੀਂ ਹੋਣਾ ਚਾਹੀਏ ਸੀ। ਬਿਲਕੁਲ ਜੀ, ਲਾਹੌਰ ਇਰਦ ਗਿਰਦ ਸ਼ਹਿਰਾਂ ਤੋਂ ਬੜੀ ਆਵਾਮ ਆਉਂਦੀ ਹੁੰਦੀ ਸੀ, ਬਾਹਰੋਂ ਵੀ ਲੋਕ ਆਉਂਦੇ ਹੁੰਦੇ ਸਨ। ਕੀ ਸਮਝਦੇ ਹੋ ਇਸ ਵਾਰੀ ਫਿਰ ਲੋਕ ਆਵਣਗੇ? ਇਨਸ਼ਾਅੱਲਾ ਜੀ, ਮੇਰਾ ਖਿਆਲ ਹੈ ਕਿ ਪੂਰੇ ਵਰਲਡ ਤੋਂ ਲੋਕੀ ਆਉਣਗੇ। ਉਹ ਬਲਕਿ ਫੋਨ ਕਰਕੇ ਜਿਹੜੇ ਸਾਰੇ ਰਿਲੇਟਿਵ ਨੇ, ਦੋਸਤ ਵਗੈਰਾ ਪੁੱਛਦੇ ਪਏ ਨੇ ਕਿ ਡੇਟਾਂ ਦਾ, ਬਲਕਿ ਉਹਨਾਂ ਨੂੰ ਪਤਾ ਚੱਲ ਹੀ ਗਿਆ। ਉਹ ਪ੍ਰੋਗਰਾਮ ਵਗੈਰਾ ਦੇਖਦੇ ਨੇ ਸਾਰੇ, ਤੇ ਇਨਸ਼ਾਅੱਲਾ ਤਾਲਾ ਸਾਰੇ ਹੀ ਆਉਣਗੇ। ਬਾਕੀ ਤਿਆਰੀਆਂ ਪੂਰੀਆਂ ਨੇ ਜੀ ਬਸੰਤ ਦੀਆਂ? ਤਿਆਰੀਆਂ ਜਿਹੜੀਆਂ ਨੇ ਗੁੱਡਾ ਡੋਰ ਵਗੈਰਾ ਬੰਨਣਾ ਸ਼ੁਰੂ ਹੋ ਗਿਆ? ਫਿਲਹਾਲ ਉਹਦੀ ਥੋੜਾ ਇਸ਼ੂ ਹੈਗਾ, ਕਿਉਂਕਿ ਇੱਕ ਅਰਸੇ ਤੋਂ ਬਾਅਦ ਇੱਥੇ ਸਿਲਸਿਲਾ ਜਿਹੜਾ ਦੁਬਾਰਾ ਸਟਾਰਟ ਹੋਇਆ, ਤੇ ਉਹਦੀ ਥੋੜੀ ਪ੍ਰੋਬਲਮ ਹੋ ਰਹੀ ਹੈ। ਕਿਉਂਕਿ ਪੰਜਾਬ ਦੇ ਵਿੱਚ ਤੇ ਹੁਣ ਸਟਾਰਟ ਹੋਇਆ, ਇਹਨਾਂ ਨੇ ਇਜਾਜ਼ਤ ਹੁਣ ਦਿੱਤੀ ਹੈ। ਅਲਬੱਤਾ ਪੰਜਾਬ ਤੋਂ ਬਾਹਰ ਤੇ ਕੰਮ ਹੋ ਰਿਹਾ ਸੀ। ਪੰਜਾਬ ਗਵਰਨਮੈਂਟ ਦੀ ਮਿਹਰਬਾਨੀ ਹੈ ਕਿ ਉਹਨਾਂ ਨੇ ਸਟਾਰਟ ਕੀਤਾ, ਤੇ ਥੋੜੇ ਇਸ਼ੂਜ਼ ਆ ਰਹੇ ਨੇ ਕਿ ਹਾਲੀ ਸਾਨੂੰ ਸਮਝ ਨਹੀਂ ਆ ਰਹੀ ਕਿ ਕਿੱਥੋਂ ਮਾਲ ਲੈਣਾ, ਕਿੱਥੋਂ ਨਹੀਂ ਲੈਣਾ। ਕੁਝ ਲੋਕੀ ਡਰ ਰਹੇ ਨੇ ਹਾਲੀ, ਕੁਝ ਲੋਕਾਂ ਨੂੰ ਪਤਾ ਨਹੀਂ ਹੈਗਾ। ਜਿਹੜਾ ਲਾਇਸੈਂਸਿੰਗ ਹੈ ਜਿਹੜਾ ਲੋਕੀ ਬਣਵਾ ਰਹੇ ਨੇ, ਉਸ ਤੋਂ ਬਾਅਦ QR ਕੋਡ ਜਿਹੜਾ ਲੱਗਣਾ ਹੈ, ਲੋਕੀ ਡਰ ਰਹੇ ਨੇ ਕਿ ਕਿਤੇ ਰਸਤੇ ਤੁਹਾਨੂੰ ਕੋਈ ਫੜ ਨਹੀਂ ਲੈਗਾ। ਇਸ ਕਿਸਮ ਦੇ ਮਸਲੇ ਇਸ਼ੂਜ਼ ਆ ਰਹੇ ਨੇ। ਤੇ ਤੁਸੀਂ ਤਾਂ ਗਾਈਡ ਕੀਤਾ ਉਹਨਾਂ ਲੋਕਾਂ ਨੂੰ ਕਿ ਕੋਈ ਮਸਲਾ ਨਹੀਂ ਹੈ, ਹੁਣ ਤਾਂ ਦਾਰੀ ਗੱਲ ਹੈ ਜੀ। ਉਹ ਸਾਡੇ ਸਮਝਾਉਣ ਨਾਲ ਤੇ ਠੀਕ ਹੈ, ਉਹ ਸਮਝ ਜਾਂਦੇ ਨੇ, ਲੇਕਿਨ ਮੇਰਾ ਖਿਆਲ ਹੈ ਕਿ ਗਵਰਨਮੈਂਟ ਦੇ ਕਿਸੇ ਨੁਮਾਇੰਦੇ ਨੂੰ ਵੀ ਇੱਥੇ ਆਉਣਾ ਚਾਹੀਦਾ, ਜਾਂ ਟੀਵੀ ਤੇ ਆ ਕੇ ਉਹ ਦੱਸੇ ਜੀ ਕਿ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਏਗੀ, ਤੇ ਲੋਕੀ ਫਿਰ ਜ਼ਰਾ ਖੁੱਲ੍ਹ ਖਿਲਾ ਕੇ ਕੰਮ ਕਰਨਗੇ। ਮੁਤਮਿਨ ਤਾਂ ਹੋ ਕਿ ਅੱਲਾ ਖੈਰ ਕਰੇ। ਨਹੀਂ ਜੀ, ਅਸੀਂ ਤਾਂ ਬੜੇ ਖੁਸ਼ ਹਾਂ ਕਿ ਗਵਰਨਮੈਂਟ ਨੇ ਪਾਬੰਦੀ ਖੋਲੀ ਹੈ। ਮੁਤਮਿਨ ਕਿਉਂ ਨਹੀਂ ਹੈ, ਮੁਤਮਿਨ ਤੇ ਗਿਆ। ਵੀ ਆਰ ਵੈਰੀ ਹੈਪੀ ਕਿ ਗਵਰਨਮੈਂਟ ਨੇ ਇਜਾਜ਼ਤ ਦਿੱਤੀ ਹੈ, ਲੇਕਿਨ ਅੱਗੇ ਨੂੰ ਕੋਈ ਚੈਲੰਜ ਮਿਲੇ ਤੇ ਮੇਰਾ ਨਹੀਂ ਖਿਆਲ ਪੂਰਾ ਨਹੀਂ ਹੋਏਗਾ। ਲਾਹੌਰੀਆ ਤੁਹਾਨੂੰ ਪਤਾ ਹਰ ਵਕਤ ਤਿਆਰ ਨੇ ਇੰਜੋਇਮੈਂਟ ਲਈ, ਉਹਨਾਂ ਨੂੰ ਤੇ ਮੌਕਾ ਚਾਹੀਦਾ ਹੈ, ਤੇ ਉਹ ਮੌਕਾ ਗਵਰਨਮੈਂਟ ਨੇ ਦੇ ਦਿੱਤਾ। ਲੇਕਿਨ ਮਜ਼ੀਦ ਹੁਣ ਜਿਹੜੇ ਇੱਥੇ ਲੋਕ ਪਰਚੇਜ਼ਿੰਗ ਕਰਨ ਆਉਣਗੇ, ਉਹਨਾਂ ਲਈ ਤਾਂ ਪ੍ਰੋਬਲਮ ਹੈ ਨਾ ਕਿ ਸਾਡੇ ਕੋਲ ਸਮਾਨ ਹੀ ਨਹੀਂ ਹੋਏਗਾ, ਅਸੀਂ ਸੇਲ ਕਿਸ ਤਰ੍ਹਾਂ ਕਰਾਂਗੇ। ਸਾਡੇ ਚੈਨਲ ਦੇ ਤਵੱਸਲ ਨਾਲ ਇਹ ਵੀ ਕਹਾਂਗਾ ਕਿ ਜਿਹੜਾ ਮੋਟਰਸਾਈਕਲ ਦੇ ਉੱਤੇ ਰੋਡ ਹੈਗਾ, ਉਹ ਲਾਉਣ ਲੋਕੀ। ਕਾਈਟ ਫਲਾਈਂਗ ਐਸੋਸੀਏਸ਼ਨ ਵੀ ਆਪਣੇ ਜਗ੍ਹਾ ਤੇ ਲਾ ਰਹੀ ਹੈ ਸਟਾਲ, ਤੇ ਭਗਵਾਨਪੁਰੇ ਵੀ ਲਾਇਆ, ਮੋਚੀ ਦਰਵਾਜ਼ੇ ਵੀ ਲਾਇਆ, ਔਰ ਡਿਫਰੈਂਟ ਜਗ੍ਹਾ ਤੇ ਉਹ ਵਕਤਨ ਲਾ ਰਹੇ ਨੇ। ਤੇ ਜੇ ਕੋਈ ਨਹੀਂ ਵੀ ਲੱਭਦਾ ਤੇ ਆਪਣੀ ਮਦਦ ਆਪ ਦੇ ਤੇ ਲਾ ਲਓ। 200-300-400 ਰੁਪਏ ਦਾ ਹੈਗਾ ਮਾਰਕੀਟ ਤੋਂ ਮਿਲ ਜਾਂਦਾ। ਤੁਹਾਡੇ ਐਸੋਸੀਏਸ਼ਨ ਵਾਲੇ ਵੀ ਲਗਾ ਕੇ ਦੇ ਰਹੇ ਨੇ ਬਕਾਇਦਾ? ਜੀ ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ ਸਾਡੀ ਐਸੋਸੀਏਸ਼ਨ ਜਿਹੜੀ ਹੈ ਵਕਤਨ ਫਕਤਨ, ਮੇਰਾ ਖਿਆਲ ਹੈ ਇਤਵਾਰ ਵਾਲੇ ਦਿਨ ਇਹਨਾਂ ਨੇ ਭਗਵਾਨਪੁਰੇ ਲਾਇਆ ਸੀ ਕੈਂਪ। ਉਸ ਤੋਂ ਇਲਾਵਾ ਉਸ ਤੋਂ ਪਿਛਲੇ ਵੀਕ ਇਹਨਾਂ ਨੇ ਮੋਚੀ ਦਰਵਾਜ਼ੇ ਲਾਇਆ ਸੀ। ਇਹ ਕੈਂਪ 'ਚ ਕੁਝ ਪੇ ਕਰਨਾ ਪਏਗਾ ਜਾਂ ਫ੍ਰੀ? ਆਲ ਪਾਕਿਸਤਾਨ ਕਾਈਟ ਫਲਾਈਂਗ ਐਸੋਸੀਏਸ਼ਨ ਵੱਲੋਂ ਫ੍ਰੀ ਹੈਗਾ। ਸਾਡੇ ਜਿਹੜੇ ਮਜ਼ੀਦ ਵੱਡੇ ਚੇਅਰਮੈਨ ਨੇ ਮਲਕ ਗੋਗੀ ਸਾਹਿਬ, ਉਹਨਾਂ ਵੱਲੋਂ ਹੈਗਾ, ਟੋਟਲੀ ਕਾਸਟ ਨਹੀਂ ਹੈਗੀ ਇਹਦੀ। ਨਹੀਂ, ਇਹ ਇੱਕ ਬਹੁਤ ਅੱਛੀ ਚੀਜ਼ ਹੈ ਔਰ ਇੱਕ ਬੜਾ ਜ਼ਬਰਦਸਤ ਜਿਹੜੀ ਕਾਵਸ਼ ਹੈ ਕਿ ਲੋਕਾਂ ਨੂੰ ਇਹ ਫ੍ਰੀ ਦਿੱਤਾ ਜਾ ਰਿਹਾ ਕਿ ਇਹ ਮੋਟਰਸਾਈਕਲਾਂ ਦੇ ਅੱਗੇ ਲਗਾਓ, ਕਿ ਤਾਂ ਕਿ ਉਹ ਹਿਫਾਜ਼ਤੀ ਇਕਦਾਮਾਤ ਮੁਕੰਮਲ ਹੋ ਸਕਣ। ਜੀ ਅਸਲਾਮ ਵਾਲੇਕਮ ਸਰ। ਵਾਲੇਕੁਮ ਅਸਲਾਮ। ਤੁਸੀਂ ਕਾਈਟ ਐਸੋਸੀਏਸ਼ਨ ਦੇ ਵਾਈਸ ਚੇਅਰਮੈਨ ਹੋ, ਤੁਹਾਡਾ ਇੱਕ ਬੜਾ ਮਸ਼ਹੂਰ ਨਾਮ ਸੀ, ਬੜੀ ਮਸ਼ਹੂਰ ਦੁਕਾਨ ਸੀ ਇੱਥੇ। ਕੁਝ ਯਾਦਦਾਸ਼ਤਾਂ ਕੋਈ ਸਾਡੇ ਨਾਲ ਸ਼ੇਅਰ ਕਰੋਗੇ? ਸਾਡਾ ਸਾਰਾ ਜ਼ਿੰਦਗੀ ਸਾਡੀ ਇਸ ਕਾਰੋਬਾਰ ਨਾਲ ਵਕਫ ਸੀ, ਔਰ ਬੇਤਾਸ਼ਾ ਕਾਰੋਬਾਰ ਕੀਤਾ ਸੀ, ਔਰ ਮੁਹਤਰਮਾ ਮਰੀਮ ਨਵਾਜ਼ ਦਾ ਸ਼ੁਕਰਗੁਜ਼ਾਰ ਹਾਂ ਸੀ ਕਿ ਉਹਨਾਂ ਨੇ ਦੁਬਾਰਾ ਮੌਕਾ ਦਿੱਤਾ ਹੈ ਆਵਾਮ ਨੂੰ, और इंशाअल्लाह ताला पसंद बहुत भरपूर तरीके से अंदाज में मनाई जाएगी। बस अल्लाह मियां खैर करे, कोई हादसा ना हो जाए। सर एक बड़ा एक त्यौहार सी, इहदे नाल कारीगर वबस्ता सन, रंग वाले वबस्ता सन, फिर ਜਿਹੜੇ ਗੁੜੀਆਂ ਬਣਾਉਣ ਵਾਲੇ ਵਬਸਤਾ ਸਨ, ਡੋਰ ਬਣਾਉਣ ਵਾਲੇ ਸਨ, ਉਹ ਲੋਕ ਦੁਬਾਰਾ ਕੀ ਇੰਨੇ ਸਾਲਾਂ ਬਾਅਦ ਆਪਣਾ ਕਾਰੋਬਾਰ ਸ਼ੁਰੂ ਕਰ ਸਕਣਗੇ? ਲੋਕ ਕਾਰੋਬਾਰ ਮਤਲਬ ਗੁੱਡੀ ਪਹਿਲੇ ਮਰੀਜ਼ ਕੇ ਬਣਦੀ ਸੀ, ਕਸੂਰ ਵਿੱਚ ਬਣਦੀ ਸੀ ਗੁੱਡੀ। ਬੇਵਾ ਬੱਚੀਆਂ ਔਰਤਾਂ ਕੰਮ ਕਰਕੇ ਆਪਣਾ ਪੇਟ ਘਰ ਦਾ ਪਾਲਦੀਆਂ ਸਨ। ਉਹ ਬੱਚੀਆਂ ਔਰਤਾਂ ਮਤਲਬ ਹੁਣ ਪਰੇਸ਼ਾਨ ਨੇ, 25 ਸਾਲ ਹੋ ਗਏ ਨੇ ਕੰਮ ਬੰਦ ਹੈ।